ਦੋਸਤੋ ਅੱਜ ਇੱਕ ਹੋਰ ਟਾਪਿਕ ਦੇ ਨਾਲ ਤੁਹਾਡੇ ਨਾਲ ਬੈਠੇ ਹਾਂ ਤੇ ਮੇਰੀ ਖੁਸ਼ਕਿਸਮਤੀ ਇਹ ਹੈ ਕਿ ਮੈਂ ਅੱਜ ਮੈਨੂੰ ਕਬੱਡੀ ਦੀ ਗੱਲ ਕਰਨ ਵਾਲੇ ਬੰਦੇ ਲੱਭ ਗਏ। ਕਬੱਡੀ ਜਿਹਨੂੰ ਪੰਜਾਬੀ ਕਹਿੰਦੇ ਕਿ ਸਾਡੀ ਮਾਂ ਖੇਡ ਹੈ। ਹਰ ਕੌਮ ਦੀਆਂ ਆਪਣੀਆਂ ਆਪਣੀਆਂ ਖੇਡਾਂ ਹੁੰਦੀਆਂ। ਪੰਜਾਬ ਦੇ ਲੋਕਾਂ ਨੂੰ ਇਹਦੇ ਤੇ ਮਾਣ ਹੈ। ਕਬੱਡੀ ਮੁਖਤਲਿਫ ਜ਼ਮਾਨਿਆਂ ਦੇ ਵਿੱਚ ਬੜੇ ਬੜੇ ਅਦਵਾਰ ਤੋਂ ਗੁਜ਼ਰਦੀ ਆਈ। ਬੜੀ ਬੜੀ ਸ਼ੇਪਾਂ ਸੀ ਇਹਦੀਆਂ। ਕਦੀ ਚੰਡਾ ਵਾਲੀ ਕਬੱਡੀ ਹੁੰਦੀ ਸੀ, ਕਦੀ ਖੁੱਲੀ ਦੌੜ ਵਾਲੀ ਕਬੱਡੀ ਹੁੰਦੀ ਸੀ, ਫਿਰ ਦਾਇਰੇ ਵਾਲੀ ਕਬੱਡੀ ਆ ਗਈ। ਅਸੀਂ ਉਹਨਾਂ ਲੋਕਾਂ ਚੋਂ ਜਿਹੜੇ ਦਾਇਰੇ ਵਾਲੀ ਕਬੱਡੀ ਦੇਖਦੇ ਆਏ। ਇਹਦੇ ਮੈਂ ਪਾਕਿਸਤਾਨੀ ਪੰਜਾਬ 'ਚ ਆਪਣੀਆਂ ਅੱਖਾਂ ਦੇ ਨਾਲ ਬੜੇ ਨਾਮੀ ਗ੍ਰਾਮੀ ਪਲੇਅਰ ਦੇਖੇ ਆ। ਮੈਂ ਸੁਰਤ ਸੰਭਾਲੀ ਆ ਤਕਰੀਬਨ 80 ਦੀ ਦਹਾਕੇ 'ਚ। ਡਿਜਕੋਟ ਗੌਰਮੈਂਟ ਹਾਈ ਸਕੂਲ ਡਿਜਕੋਟ ਪੜ੍ਹਦਾ ਸੀ। ਮਲਕ ਮੁਸ਼ਤਾਕ ਨੂੰ ਮੈਂ ਦੇਖਿਆ, ਰਿਆਜ਼ ਮੈਣਾ ਸਾਹਿਬ ਨੂੰ ਖੇਡਦਿਆਂ ਦੇਖਿਆ, ਲਤੀਫ ਦੋਜੀ ਨੂੰ ਮੈਂ ਖੇਡਦਿਆਂ ਦੇਖਿਆ, ਸਈਦ ਗੁਜਰ ਨੂੰ ਦੇਖਿਆ। ਤੇ ਗੱਲ ਹੁਣ ਕਰਦੇ ਪਏ ਸੀ ਸਈਦ ਗੁਜਰ ਆਲਾ ਸਿੰਘ ਵਾਲੇ ਦੀ, ਡਿਜਕੋਟ ਦੇ ਨਾਲ ਜਿਹੜਾ ਤੇ ਆਲਾ ਸਿੰਘ ਹੈ ਉੱਥੋਂ ਦਾ। ਮੈਂ ਉਦੋਂ ਗੌਰਮੈਂਟ ਹਾਈ ਸਕੂਲ ਡਿਜਕੋਟ 'ਚ ਪੜ੍ਹਦਾ ਸੀ। ਤੇ ਮੇਰੇ ਨਾਲ ਦੋ ਬੰਦੇ ਐਸੇ ਬੈਠੇ ਆ ਜਿਹੜੇ ਹੁਸ਼ਿਆਰਪੁਰ ਦੀ ਤਹਿਸੀਲ ਊਨਾ ਦੇ, ਜਿਨ੍ਹਾਂ ਦੇ ਅਬੌਜਦਾਦ ਹੈ। ਇੱਕ ਤਾਂ ਪਦੈਸ਼ ਵੀ ਉਹਨਾਂ ਦੀ ਉੱਥੋਂ ਦੀ ਹੈ, ਫਰਮਾਨ ਸਾਹਿਬ ਦੀ, ਸਾਡੇ ਨਾਲ ਬੈਠੇ ਆ। ਤੇ ਇਹਨਾਂ ਨੂੰ ਪੁੱਛਣਾ ਇਹ ਹੈ ਕਿ ਫਰਮਾਨ ਸਾਹਿਬ ਜੀ ਇਹ ਦੱਸੋ ਕਿ ਪਹਿਲੇ ਤਾਂ ਲਈਏ ਦੇ ਵਿੱਚ ਕਬੱਡੀ ਦਾ ਜਿਹੜਾ ਹੈ ਨਾ ਬੈਕਗਰਾਉਂਡ ਜੀ, ਇਹ ਕੀ ਸੀ? ਕਿਹੜੇ ਕਿਹੜੇ ਪਲੇਅਰ ਸੀ ਜਿਹੜੇ ਇੰਡੀਆ ਚੋਂ ਆਏ ਆ? ਅੱਗੇ ਫਿਰ ਕਿਹੜੇ ਨਾਮਵਰ ਪਲੇਅਰ ਹੋਏ? ਫਿਰ ਅਸੀਂ ਸਈਦ ਤੇ ਆਨੇ ਆ। ਅਸੀਂ ਜੀ ਪਹਿਲੇ ਜਦ ਇਤਰਾਜ ਇੱਥੇ ਆਏ ਆ ਤੇ ਬਚਪਨ ਸੀ ਗੁੱਲੀ ਡੰਡਾ ਜਾਂ ਫੁੱਟਬਾਲ ਸੀ। ਤੇ ਤੀਸਰੀ ਜਿਹੜੀ ਬਲਕਿ ਫਸਟ ਮੈਂ ਕਹਾਂਗਾ ਕਬੱਡੀ ਜਿਹੜੀ ਨਾ ਗੇਮ ਸੀ ਇਹ ਸੀ। ਠੀਕ ਹੈ। ਸਾਡੇ ਬਜ਼ੁਰਗ ਸਾਡੇ ਬੜੇ ਪਾਕੇ ਨੂੰ ਦੱਸਿਆ ਵੀ ਕਬੱਡੀ ਇੰਜ ਖੇਲੀ। ਅੱਛਾ। ਬਹੁਤ ਨਾਮਵਰ ਪਲੇਅਰ ਰਹੇ ਔਰ ਆਪਣਾ ਜਦ ਤੱਕ ਉਹ ਖੇਲੇ ਹੈ ਨਾ ਕਰੀਬਨ 10 ਸਾਲ ਉਹਨੇ ਕਬੱਡੀ ਖੇਲੀ ਹੈ ਜੋ ਉਸ ਦੁਨੀਆ ਬਾਗ ਉੱਤੀ। ਉਹਦੇ ਨਾਲ ਫਿਰ ਉਹਨੇ ਸ਼ਗਿਰਦ ਤਿਆਰ ਕੀਤਾ ਮੇਹਰਦੀਨ। ਇਹ ਜੁੱਟ ਜਿਹੜਾ ਨਾ ਜਦ ਹਾਲਾਂਕਿ ਬੈਕਬਾਲ ਦਾ ਇਲਾਕਾ ਥਾ ਲੇਕਿਨ ਦੂਰ ਦੂਰ ਜਿੱਥੇ ਵੀ ਕਬੱਡੀ ਹੋਣੀ ਲੋਕਾਂ ਨੇ ਘੋੜਿਆਂ ਵੱਲ ਜਾਣਾ ਇਹਨੇ। ਤੇ ਬੜਾ ਸਾਦੇ ਜਿਹੇ ਬੰਦੇ ਤੇ ਲੇਕਿਨ ਕੁਦਰਤੀ ਕੋਈ ਨਾ ਕਰੰਟ ਰੱਬੀ था। मैं ये कहता बड़े दुगने तिगने जिस्म के भी बंदे थे लेकिन इन्होंने रब ने बड़ा एजाज दिया। मेहरदीन था वो साहब आना था, यूसुफ जाफी था लेकिन ये है बस। अच्छा ये उधरों यूसुफ उधरों खेलता आया? यूसुफ इंडिया का प्लेयर था और मियां चन्नू भी खेलता है। ये इंडिया चों आए ते मियां चन्नू बैठी किहड़े पिंड दा सी यूसुफ? यूसुफ सही जी उत्थे दे देलां ਸਾਡਾ ਪਸਰੇਰ ਦੇਲਾਂ ਦੇ ਪਿੰਡ ਦਾ ਮੇਰਾ ਪਸਰੇਰ ਦਾ। ਇਹ ਉੱਥੋਂ ਖੇਲਦਾ ਆਇਆ ਹੁਣ ਉੱਥੇ ਇੰਡੀਆ ਚ ਖੇਲਦਾ। ਤੇ ਫਿਰ ਉਸ ਤੋਂ ਬਾਅਦ ਜਿਹੜਾ ਮੇਹਰਦੀਨ ਸੀ ਇਹ ਵੀ ਉਧਰੋਂ ਖੇਲਦਾ। ਇਹ ਥਲ ਜਾ ਕੇ ਤਿਆਰ ਕੀਤਾ। ਅੱਛਾ ਯੂਸੁਫ ਸੀ ਕੱਲਾ ਪਲੇਅਰ ਜਿਹੜਾ ਨਹੀਂ ਦੋ ਪਲੇਅਰ ਮੀਆਂ ਚੰਨੂ ਤੇ ਇਹਨਾਂ ਦੇ ਨਾਲ ਦੇ ਉਹ ਉੱਥੇ ਹੀ ਰਹਿ ਗਏ। ਉਹਦਾ ਨਾਮ ਤਾਂ ਜੀ ਮੈਂ ਹੁਣ ਯਾਦ ਕਰਕੇ ਦੱਸਦਾ। ਅੱਛਾ। ਤੇ ਜਲਾਲ ਸੂਦ ਤਾਂ ਜੀ ਜਲਾਲ ਸੂਦ ਹਾਂਜੀ। ਇੱਕ ਤਾਂ ਕਰਮਾ ਪਹਿਲਵਾਨ ਉਹ ਇੱਥੇ 3 ਚੱਕਰ ਫੌਤ ਹੋਇਆ। ਕਰਮਾ ਤੇ ਜਲਾਲ ਦੋਨੋਂ ਭਾਈ ਤੇ ਉਹ ਆਪਣੇ ਦੌਰ ਦੇ ਇੰਡੀਆ ਦੇ ਬੈਸਟ ਪਲੇਅਰ ਤੇ ਅੰਗਰੇਜ਼ ਨਾਲ ਕੁਸ਼ਤੀ ਲੜੀ ਕਰਮ ਦੀ। ਕਰਮਾ ਸਾਦੇ ਦੀ ਕੁਸ਼ਤੀ ਲੜੀ। ਕੁਸ਼ਤੀ ਜਿਹੜੀ ਕੁਸ਼ਤੀ ਹੁੰਦੀ ਕਬੱਡੀ ਤੋਂ ਇਲਾਵਾ। ਇਹ ਵੀ ਉੱਥੋਂ ਦੇ ਦੇਲਾਂ ਦੇ ਸੀ? ਨਹੀਂ ਦੇਲਾਂ ਦੇ ਨਹੀਂ, ਇਹ ਪਲਾਸੀ ਦੇ ਸੀ। ਪਲਾਸੀ ਦੇ ਸੀ। ਇਹ ਕਰਮ ਦੀ ਪਲਾਸੀ ਦਾ ਇਹ ਦਫਨ ਹੁਣ 3 ਚੱਕ ਚ ਹੈ। ਇਹਨੇ ਅੰਗਰੇਜ਼ ਨਾਲ ਕੁਸ਼ਤੀ ਲੜੀ, ਬਾਹਰਲੇ ਮੁਲਕ ਵੀ ਰਿਹਾ ਕੁਸ਼ਤੀਆਂ ਲੜਦਾ ਔਰ ਇੱਥੇ ਆ ਕੇ ਫਿਰ ਇਹਨੇ ਆਪਣੀ ਗੇਮ ਤਿਆਰ ਕੀਤੀ, ਕਬੱਡੀ ਦੇ ਪਲੇਅਰ ਬਣਾਏ। ਗੁਰਬਤ ਦੌਰ ਚ ਇਹ ਯੂਸਫ ਦਾ ਸ਼ਾਗਿਰਦ ਤਾ ਤੇ ਇੱਥੇ ਆ ਕੇ ਵੀ ਇਹਨਾਂ ਦਾ ਉਸਤਾਦੀ ਸ਼ਾਗਿਰਦੀ ਵਾਸਤੇ ਜ਼ਈਫ ਉਲ ਉਮਰ ਤਾ, ਮਹਿੰਦੀ ਲਾ ਕੇ ਰੱਖਦਾ ਤਾਂ ਬੜਾ ਹਸੀਨ ਜਵਾਨ ਦਾ। ਇੱਥੇ ਵੀ ਸਿਲਸਿਲਾ ਚੱਲਦਾ ਰਿਹਾ। ਫਿਰ ਯੂਸਫ ਨੂੰ ਅੱਗੇ ਮਤਲਬ ਹੈ ਉਹਨੂੰ ਮੇਹਰਦੀਨ ਨੂੰ ਸ਼ਾਗਿਰਦ ਬਣਾਇਆ, ਤਿਆਰ ਕੀਤਾ। ਫਿਰ ਇਕਬਾਲ ਬਿਲਕੁਲ ਥੋੜੀ ਉਮਰ ਦਾ ਔਰ ਬਾਲੀ ਫਿਰ ਦੁਨੀਆ ਨੂੰ ਡੋਰਾ ਲਾਪੀ ਸਦਨ ਜਿਹੜਾ ਉੱਚਾ ਸੁਣਦਾ ਸੀ। ਹੁਣ ਮੇਰਾ ਖਿਆਲ ਹੈ ਜਿਹੜੀ ਜਾਦੀ ਦੁਨੀਆ ਕਰੀਬਨ ਜਿਹੜੇ ਲਈਏ ਚ ਉਸ ਨੂੰ ਬੰਦਨ ਜਾਣਦੀ ਹੋਣੀ। ਉਹਦਾ ਗੱਲ ਕਰਦੇ ਤੁਸੀਂ ਜਜ਼ਬਾਤੀ ਵੀ ਹੋ ਗਏ ਜੀ ਜੀ ਹਾਂ। ਤੇ ਤੁਹਾਡਾ ਦੋਸਤ ਸੀਗਾ ਉਸ ਬੰਦੇ ਦੀ ਕੀ ਬਾਤ ਹੈ, ਉਹਦੀ ਉਮਰ ਥੋੜੀ ਸੀ ਤੇ ਐਕਸੀਡੈਂਟ ਇੱਥੇ ਫਤਿਹਪੁਰ ਪੱਲੇਦਾਰੀ ਕਰਦਾ था। अच्छा। भाई तो ट्रक ऊपर बैठा कपास का ट्रक था अगे गया चौका तो हो रही तो मतलब है किटकर का डाला बजया वो बेचारा डिग पिया फौत हो गया। वो करीबन सन 73 फौत होया। अच्छा ਉਹਦੀ ਕੋਈ ਗੱਲ ਸੁਣਾਓ ਕਬੱਡੀ ਦੀ। ਉਹਦੀ ਗੱਲ ਇਹ ਹੈ ਜੀ ਭਈ ਮਲਾਜ਼ਾ ਇੱਕ ਹੁੰਦਾ ਤਾਂ ਸ਼ਾਹੀ ਡਗਰ ਦਾ ਮਲਾਜ਼ਾ ਖੋਖਰ ਉਹਨਾਂ ਲੋਕਾਂ ਨੂੰ ਕਹਿੰਦਾ ਯਾਰ ਉਹ ਇੱਕ ਨਿੱਕਾ ਜਿਹਾ ਛੋਲੇ ਮਾਜਰੇ ਦਾ ਤੰਗ ਕੀਤੀ ਖੜਾ। ਉਹਨੇ ਕਿਹਾ ਇਹ ਜੇ ਨਿਕੜਿਆ ਨਾ ਮੈਂ ਕਬੱਡੀ ਨਹੀਂ ਪਾਉਂਦਾ। ਇਹ ਵੀ ਤਕੜਾ ਜਣਾ ਸੀ। ਇਹ ਜੀ 6.5 ਫੁੱਟਾ ਗੋਰਾ ਰੰਗ ਸ਼ਾਇਦ ਉਹਨੂੰ ਜਾਣਨ ਵਾਲਿਆ ਉਹ ਵੀ ਸ਼ਾਇਦ ਜ਼ਿੰਦਾ ਹੋਵੇ ਤੇ ਉਹਦਾ ਗੋਰਾ ਰੰਗ ਸੀ ਤੇ ਬਾਲ ਵੀ ਕੱਕੇ ਦਾ ਬਿਹਤਰੀਨ ਜੋ।
ਤੇ ਉਹ ਮਤਲਬ ਹੈ ਸ਼ਾਹੀ ਵਾਲਾ ਮਸ਼ਹੂਰ ਸੀ ਸਹੀ ਤੇ ਉਹ ਨਾ ਫਿਰ ਪੇੜ ਪੈ ਗਿਆ, ਕਬੱਡੀ ਬਣ ਗਈ ਜਿਹੜੀ ਮੁਖਾਲਫ ਪਾਰਟੀ 94 ਚੱਕ ਜੋ ਰੌਲਾ ਦੀ ਉਹਨੂੰ ਲੈ ਗਈ ਮਲਾਦੇ ਨੂੰ। ਹਾਂ ਤੇ ਮਲਾਦੇ ਵੀ ਦੋ ਤੇ ਇੱਕ ਤਾਂ ਉਹ ਕੋਈ ਹੋਰ ਕਿਸਮ ਦਾ ਬੰਦਾ ਦਾ ਵਾਰਦਾ ਸੀ, ਇਹ ਮਲਾਦਾ ਬਸਾਣ ਠੀਕ ਉੱਥੇ ਜੀ ਪੇੜ ਪਿਆ ਤਾਂ ਉਹਨੇ ਕਿਹਾ ਮੈਂ ਮਤਲਬ ਜਦੋਂ ਡੋਰਾ ਨਿਕਲੇ ਤਾਂ ਉਹ ਨੱਪੜ ਵੰਜਣਾ ਹੈ। ਅੱਛਾ डोरा पहले दम से डोरा गया साह पान हाँ। उनके आ जावे मलादा अच्छा। उनके बेड़ा हे निकला जाते कोई नप्पड़ मान जावे कोई शर्म है हाँ। उनके चलो तो रब दे सिचुआत सही हाँ हाँ अकबाल दा बाली दा ए ओदा मतलब है असूल सी वो गोडा टेक के चंड मारदा हुंदा अच्छा अच्छा प्लेयर दे सामने आना एक बारी जंप लेना गोडा टेक के चंड मारनी अच्छा ते मारदा दा खब्बे हाथ अच्छा यकीन जानियो 70 साल हो गए इस गल नूं बल्कि 65 साल हो गए उन गोडा टेक के हाँ चंड मारी ना मिला दे दे हाँ। हिलिया जुलिया कोई नहीं हाँ। उनका डोरा बस तो बेई ना करते अच्छा बई हो मैं ना जे मार। किता बेई ना करते हाँ। ते सानू असी करीबन 30 फुट से खड़े थे ते सानू की जेडी पसरियां निशान उंगलां दे ना ते ओ पंजा सानू देखदा 30 फुट से हाँ उनके बस हुन बेई ना करते अच्छा ये उसकी कबड्डी सी जे उन अपना कदी कैंची नहीं मारी कोई नहीं गुट फड़ अच्छा जाफी भी सगा जाफी भी दो ही काम करने ਹੋਰ ਕੋਈ ਗੱਲ ਬਾਲੀ ਦੀ ਤੇ ਹੋਰ ਨੇਕ ਦੇ ਲਾਦ ਵੀ ਦਾ ਹਾਂ। ਪਹਿਲੀ ਉਮਰ 'ਚ ਇਬਾਦਤ ਗੋਤਾ ਅੱਛਾ। ਤੇ ਬੇਦ ਗਰੀਬ ਘਰ ਦਾ ਹਾਂ। ਤੇ ਉਂਝ ਇੱਕ ਉਹਦੀ ਹੋਰ ਸੀ ਕਿ ਬਿੱਗਾ ਕਣਕ ਦਾ ਵੀ ਉਹ ਵੱਢ ਦਿੰਦਾ ਵਿਗਾ ਕਣਕ ਦਾ ਕੱਲਾ ਹੀ ਵੜਦਾ ਕੱਲਾ ਵੱਢਦਾ ਦਾ ਬਿੱਗਾ ਕਣਕ ਦਾ ਹੀ ਵੱਢ ਦਿੰਦਾ ਅੱਛਾ ਤੁਸੀਂ ਦੱਸਿਆ ਵੀ ਜਿਹੜੇ ਹੁਣ ਨਵੀਂ ਪੌਦ ਦੇ ਪਲੇਅਰ ਆ ਕਬੱਡੀ ਦੇ ਜੀ ਜੀ ਇਹ ਵੀ ਬਾਲੀ ਦਾ ਨਾਂ ਨੂੰ ਮਤਲਬ ਮੰਨਦੇ ਆ ਮੈਂ ਕਿਹਾ ਜੀ ਜਦੋਂ ਪਲੇਅਰ ਕਬੱਡੀ ਦੇ ਇਕੱਠੇ ਹੁੰਦੇ ਨੇ ਸਾਡੇ ਅੱਛਾ। ਸਾਡੇ ਚੱਕ ਦੇ ਅੱਛਾ। ਉਹ ਜਦੋਂ ਕੋਈ ਬਾਜੀ ਨੂੰ ਯਾਦ ਕਰਦੇ ਜਾਂ ਉਹਦਾ ਨਾਰਾ ਲਾਉਂਦੇ ਨਾ ਹਾਂ। ਤਾਂ ਜਿਹੜੇ ਪੁਰਾਣੇ ਬਜ਼ੁਰਗ ਜਿੰਨੀ ਉਹਦੀ ਕਬੱਡੀ ਦੇਖੀ ਵੀ ਹੈ ਉਹਨਾਂ ਦੀਆਂ ਅੱਖਾਂ 'ਚ ਆਂਸੂ ਆ ਜਾਂਦੇ ਆ ਤੇ ਬਾਲੀ ਦਾ ਜੇ ਵੀ ਨਾਂ ਦਿੰਦਾ ਇਹ ਇਲਾਕੇ ਨੂੰ ਪਤਾ ਹੈ ਕੋਈ ਮੈਂ ਇੱਥੇ ਇੱਕ ਇਹ ਕੀ ਨਾਂ ਸੀ ਜਿਹੜਾ ਹੈਡਪੁਰ ਸੀ ਹੁਣ ਮੈਨੂੰ ਨਾਂ ਭੁੱਲ ਜਾਂਦੇ ਆ, ਫਿਰ ਯਾਦ ਕਰਕੇ ਦੱਸੂਗਾ ਰਾਈ ਸੀ ਜੱਟ ਹਾਂ ਇਹ ਅਸਗਰ ਜੱਟ ਅੱਛਾ ਉਹ ਕਿਤੇ ਜ਼ਿੰਦਾ ਹੋਵੇ ਤਾਂ ਹੈ ਅਸਗਰ ਜੱਟ ਉਹ ਹੈ ਤਦਾਰ ਦੇ ਕੋਲ ਬੈਠਾ ਇਹਨੇ ਵੀ ਉਹਦੀ ਕਬੱਡੀ ਦੇਖੀ ਹੈ ਅੱਛਾ। ਇਹ ਵੀ ਮਤਲਬ ਹੈ ਖੇਲਿਆ ਉਹਨੂੰ ਨੂੰ ਪਤਾ ਵੀ ਕਿਆ ਹਸ਼ਰ ਕਰਦਾ ਤਾਂ ਬੰਦੇ ਦਾ ਕਿੱਦਾਂ ਉਹ ਖੇਲਦਾ ਤਾਂ ਇਹ ਸਾਰੀ ਦੁਨੀਆ ਦੇ ਪੁਰਾਣੇ ਇਹ ਬਾਗ ਕਿਹੜੇ ਪਿੰਡ ਦਾ ਪਿੱਛੋਂ ਬਾਲੀ ਕਿਹੜੇ ਪਿੰਡ ਦਾ ਸੀ ਬਾਲੀ ਹੈ ਜੀ ਇਹ ਅਸਲੀ ਰਹਿੰਦੀ ਜੀ ਗੁਜਰਾਤ ਅੱਛਾ ਕੋਲ ਉਤਾਰ ਡਾਲ ਕੋਲੂ ਤਾਰਾ ਇੰਡੀਆ ਤੋਂ ਆ ਗਏ ਤੇ ਪਹਿਲੇ ਅੱਛਾ ਅੱਛਾ ਤੇ ਇਹ ਮਤਲਬ ਇਹ ਉਹ ਤਾਂ ਪਹਿਲੇ ਰਹੇ ਇੱਥੇ ਕਾਂਗੜੇ 'ਚ ਕੋਲੂ ਤਾਰੜ ਜਿਹੜੇ ਆ ਹਾਂਜੀ। ਇਹ ਆ ਸਾਡੇ ਮਲਕ ਬਰਾਦਰੀ ਜਿਹੜੇ ਬੈਠੇ ਆ ਜੀ ਜੀ ਅੱਛਾ ਇਹ ਕੋਲੂ ਤਾਰੜ ਰਹੇ ਕਾਫੀ ਸਾਰੇ 12 ਚੱਕ ਵਾਲੇ ਵੀ ਰਹੇ ਆ। ਅੱਛਾ ਬਾਲ ਇਹ ਕੋਲੋਂ ਤਾਰਦਾ ਵੀ ਹੈ ਹਾਫਜ਼ਾਬਾਦ ਤੋਂ ਹਾਂ ਹਾਂ ਕੋਲ ਤਾਂ ਉੱਥੇ ਪਹਿਲੇ ਇਹਨਾਂ ਦੇ ਦਾਦਾ ਜਾਨ ਸੀ ਪਟਵਾਰੀ ਅੱਛਾ ਅੱਛਾ ਉਹ ਉੱਥੇ ਆ ਕੇ ਰਿਹਾਇਸ਼ ਪਜ਼ੀਰ ਹੋਏ ਪਟਵਾਰ ਦੇ ਤੇ ਫਿਰ ਉੱਥੇ ਹੀ ਉਹ ਮੁਕੀਮ ਹੋ ਗਏ ਠੀਕ। ਮਾਲ ਡੰਗਰ ਤੇ ਮੱਝਾਂ ਮੁੱਝਾਂ ਦੇ ਫੇਰੇ ਅੱਗੇ ਉਹਨਾਂ ਦੇ 4 ਸਾਹਿਬਜ਼ਾਦੇ ਸੀ ਹਾਂ। ਤੇ ਉਹਨਾਂ ਦਾ ਹੀ ਪੋਤਰਾ ਸੀ ਇਕਬਾਲ ਹਾਂ, ਬਾਲੀ ਹਾਂ। ਇਹ ਇੱਥੇ ਸਾਡੇ ਸਨ 58 ਚ ਇਹ ਪੂਰਾ ਖਾਨਦਾਨ ਹਾਫਜ਼ਾਬਾਦ ਤੋਂ ਉੱਠ ਕੇ ਇੱਥੇ 90 ਚ ਆਇਆ ਸੀ ਉਂਝ ਸਾਡੀ ਨੇ ਰਿਸ਼ਤੇਦਾਰੀ ਖਾਸ ਸੀ ਅੱਛਾ ਹਾਂਜੀ ਅੱਛਾ ਉਸ ਤੋਂ ਬਾਅਦ ਵਾਲੇ ਫਿਰ ਪਲੇਅਰ ਜਿਨ੍ਹਾਂ ਨਾਲ ਤੁਸੀਂ ਖੇਲੇ ਆ ਜੀ ਉਹ ਵੀ ਉਹਨਾਂ ਦੱਸੋ ਤੋਂ ਬਾਅਦ ਜੀ ਮੈਂ ਆਦੀ ਜਖੇ ਬਾਲੀ ਦੇ ਦੌਰ ਦੇ ਅੱਛਾ ਅੱਛਾ ਬਾਲੀ ਤੋਂ ਬਾਅਦ ਦੌਰ ਸ਼ੁਰੂ ਹੋ ਗਿਆ ਜੀ ਗੁੱਡਾ ਗੁਲਾਮ ਹੈਦਰ ਗੁੱਡਾ ਅੱਛਾ ਤੇ ਔਰ ਗੁਲਾਮ ਹੈਦਰ ਗੁੱਡਾ ਉਹ ਮੇਰਾ ਪਜ਼ਰੇਰ ਹੈ ਅੱਛਾ ਉਹਨੂੰ ਵੀ ਦੁਨੀਆ ਇਨਸ਼ਾਅੱਲਾ ਜਾਣਦੀ ਹੈ ਪਤਾ ਹੋਣਾ ਜਿਹੜੇ ਸੁਣਦੇ ਆ ਅੱਛਾ। ਹੁਣ ਤਾਂ ਵਿਚਾਰਾ ਮੰਜੀ ਤੇ ਪਿਆ ਬਿਮਾਰ ਬਿਮਾਰ ਇੱਥੇ 90 ਚੱਕ ਜੀ 90 ਚੱਕ। 90 ਐਮਐਲ ਤਹਿਸੀਲ ਕਰੋੜ ਜ਼ਿਲ੍ਹਾ ਜ਼ਿਲ੍ਹਾ ਦਰਿਆ। ਅੱਲਾਹ ਤਾਲਾ ਸਿਹਤ ਦੇ ਉਹ ਤੇ ਉਹ ਮਤਲਬ ਹੈ ਹੋਰ ਵੀ ਪਲੇਅਰ ਤੇ ਫੌਜੀ ਮਕਸੂਦ ਹੈ ਉਹ ਵੀ ਵਿਚਾਰਾ ਮੰਜੀ ਤੇ ਪਿਆ ਇੱਥੇ ਫਤਿਹਪੁਰੇ ਰਹਿੰਦਾ ਹੈ ਅੱਛਾ, ਉਹ ਤੇ ਫਤਿਹਪੁਰ ਰਹਿੰਦਾ। ਚੌਧਰੀ ਅਰਸ਼ਦ ਦਾ ਐਸਐਚਓ ਪੱਖਰ ਅੱਛਾ ਅਕਰਮ ਨਾਜ਼ਮ ਦਾ ਭਾਈ ਅੱਛਾ। ਉਹਨ ਵੀ ਆਪਣੇ ਦੌਰ ਚ ਕਬੱਡੀ ਦਾ ਨਾਂ ਪੈਦਾ ਕੀਤਾ ਅੱਛਾ। ਅਕਰਮ ਵੀ ਮਾੜਾ ਮੋਟਾ ਕੋਈ ਥੋੜਾ ਬਹੁਤ ਆਸਰਾ ਕਰਦਾ ਤਾ ਅਕਰਮ ਆ ਚੇਅਰਮੈਨ ਇਹ ਜੇ ਨਾਜ਼ਮ ਹੈ ਜਿਹੜਾ ਤੇ 101 ਵਾਲਾ ਨਹੀਂ ਨਹੀਂ ਸਾਡੇ 90 ਤੱਕ ਦਾ ਨਾਜ਼ਮ 90 ਦਾ ਨਹੀਂ ਉਹ ਤਾਂ ਚੰਗਾ ਪਲੇਅਰ ਸੀ ਉਹ player। ਸਾਡਾ ਕਾਲਜ ਫੈਲੋ ਮੇਰਾ ਹਾਂ ਬਿਹਤਰੀਨ Polytechnic ਅੱਛਾ college ਹੁਣ ਪੜ੍ਹਦਾ ਹੈ। ਗੁਲਾਮ ਹੈਦਰ ਉਸ ਗੁੱਡੇ ਦਾ ਲੜਕਾ ਹੈ ਕਲੀਮ ਹਾਂ ਉਹਨੂੰ ਵੀ ਜਿਹੜੀ ਨਵੀਂ ਜਨਰੇਸ਼ਨ ਹੈ ਇਨਸ਼ਾਅੱਲਾ ਫਿਰ ਲਈਏ ਬਲਕਿ ਮੀਆਂ ਤੱਕ ਜਾਣਦੀ ਹੈ ਕਲੀਮ ਦਾ ਨਾਂ ਸਾਰੀ ਦੁਨੀਆ ਜਾਣਦੀ ਇੱਕ ਹੈ ਆ ਤੁਸੀਂ ਜਿਹੜੇ ਦੋ ਤਿੰਨ ਨਾਂ ਦੱਸੇ ਆ ਗੁੱਡੇ ਦਾ ਦੱਸਿਆ ਜੀ ਹਾਂ। ਆਪਣਾ ਉਹ ਐਸਐਚਓ ਸਾਹਿਬ ਦਾ ਦੱਸਿਆ ਇਹਨਾਂ ਦਾ ਕੋਈ ਪਿੰਡਾਂ ਦਾ ਪਤਾ ਪਿਛਲੇ ਕਿਹੜੇ ਪਿੰਡਾਂ ਦੇ ਆ ਗੁੱਡਾ ਤਾਂ ਮੇਰਾ ਪਤੇਰ ਹੈ ਮੇਰੇ ਪਿੰਡ ਦਾ ਦੇਲਾਂ ਦਾ ਤੇ ਦੇਲਾਂ ਦਾ ਹਾਂ। ਤੇ ਜਿਹੜਾ ਅਰਸ਼ਦ ਹੈਗਾ ਹਾਂ। ਉਹ ਮਤਲਬ ਹੈ ਉੱਥੇ ਦਾ ਹੈ ਗਨਾਰੀ ਦਾ ਇਹ ਗਨਾਰੀ ਦੇ ਦਿਲ ਮੁਹੰਮਦ ਦਾ ਭਤੀਜਾ ਸਕਾ ਅਰਸ਼ਦ ਦਿਲ ਮੁਹੰਮਦ ਦਾ। ਚੌਧਰੀ ਦਿਲ ਮੁਹੰਮਦ ਦਾ ਸਗਾ ਭਤੀਜਾ ਅਰਸ਼ਦ ਇਹ ਕਿੱਥੇ ਅੱਜ ਕੱਲ ਲੱਗਾ ਹੋਇਆ ਇਹ ਪੱਖਰ ਹੈ ਜੀ ਪੱਖਰ SHO? SHO
ਹਾਜ਼ਰ ਸਕਦਾ। ਕੀ ਬਾਤ ਹੈ ਜੀ। ਬੰਦਾ ਅਕਰਮ ਦਾ ਬੜਾ ਭਾਈ ਅਫਸਰ ਵੀ ਹੋਵੇ ਤੇ ਕਬੱਡੀ ਦਾ ਪਲੇਅਰ ਵੀ ਰਿਹਾ ਹੋਵੇ, ਸਵਾਦ ਨਹੀਂ ਆ ਜਾਂਦਾ। ਪੁਲਿਸ ਵਿੱਚ ਜੀ ਲਿਆ ਹੀ ਉਹਨਾਂ ਨੇ ਕਬੱਡੀ ਦੇਖ ਕੇ ਦੀ। ਗੁੱਡ, ਵੈਰੀ ਗੁੱਡ। ਅੱਛਾ, ਤੁਸੀਂ ਆਪਣੇ ਜ਼ਮਾਨੇ ਦੇ ਪਲੇਅਰ ਤਾਂ ਦੱਸੋ, ਤੁਹਾਡੇ ਨਾਲ ਕਿਹੜੇ ਕਿਹੜੇ ਖੇਲੇ? ਸਾਡੇ ਨਾਲ ਜੀ ਇਹ ਮੇਹਰਦੀਨ ਯੂਸਫ, ਹਾਂ। ਇਹ ਤੋਂ ਬਾਅਦ ਇਕਬਾਲ, ਅਹਿਮਦ ਹਸਨ ਸਾਹਿਬ, ਇਹ ਅਹਿਮਦ ਹਸਨ ਸਾਹਿਬ ਹਾਂ, ਜਿਹੜੇ ਅਕਬਾਲ। ਬੈਠੇ ਸਾਡੇ ਨਾਲ, ਹਾਂਜੀ, ਹਾਂਜੀ। ਇਹਨਾਂ ਦਾ ਕਿਹੜਾ ਪਿੰਡ ਹੈ? ਇਹ ਉਹ ਇਕਬਾਲ ਦੇ ਪਲੇਅਰ ਤੋਂ ਗੁਜਰਾਲ ਤੋਂ ਫੈਮਿਲੀ ਆਈ। ਅੱਛਾ, ਤੁਹਾਨੂੰ ਪਿੰਡ ਦਾ ਫਿਰ ਪਤਾ ਹੋਣਾ ਪਿਛਲਾ ਕਿਹੜਾ? ਗੜ ਸ਼ੰਕਰ ਜੀ ਉਹ ਤਹਿਸੀਲ ਗੜ ਸ਼ੰਕਰ, ਪਿੰਡ ਹੁੰਨਾ ਸੀ ਤਹਿਸੀਲ ਉਨਾ ਨਹੀਂ, ਗੜ ਸ਼ੰਕਰ ਵੀ ਤਹਿਸੀਲ ਹੈ। ਕਾਂਗੜ ਕਾਂਗੜ ਪਿੰਡ। ਕਾਂਗੜ ਪਿੰਡ। ਠੀਕ। ਮੁਹੰਮਦ ਇਕਬਾਲ ਉਰਫ ਬਾਲੀ ਦੇ ਪਤਰੇਰ ਨੇ। ਹਾਂ, ਬਾਲੀ ਦਾ ਵੀ ਫਿਰ ਪਿੰਡ ਕਾਂਗੜ ਕਾਂਗੜ। ਲਓ ਜੀ, ਕਾਂਗੜ ਵਾਲੇ ਵੀ ਸੁਣ ਲੈਣ ਵੀ ਕੈਸੇ ਅੱਖਾਂ 'ਚ ਆਂਸੂ ਆ ਗਏ ਫਰਮਾਨ ਸਾਹਿਬ ਦੇ, ਉਹਦਾ ਜ਼ਿਕਰ ਕਰਦੇ ਆ, ਜਵਾਨੀ 'ਚ ਹੀ ਫੌਤ ਹੋ ਗਿਆ। ਜੀ ਜੀ। ਤੇ ਅੱਛਾ, ਹੋਰ ਤੁਹਾਡੇ ਨਾਲ ਜਿਹੜੇ ਖੇਲਦੇ ਰਹੇ ਅੱਜ ਕੱਲ ਜਿਹੜੇ ਜ਼ਿੰਦਾ ਹੈ ਜਾਂ ਫੌਤ ਇਹ ਜੀ ਹੋ ਗਏ? 94 ਚੱਕ ਚ ਹੁੰਦੇ ਤੇ ਹਾਂ, ਰੌਲ ਬਰਾਦਰੀ ਚੋਂ, ਤੇ ਉਹ ਵੀ ਬੜੇ ਬੜੇ ਮੱਦਾ ਦਾ ਇੱਕ ਦੱਸਿਓ ਬੰਦ, ਉਹਨਾਂ ਦੇ ਨਾਮ। ਅੱਛਾ ਉਹ ਮੱਦਾ ਦਾ ਜੀ ਮੱਦਾ, ਅੱਛਾ ਸ਼ੀਫਾ, ਅੱਛਾ। ਤੇ ਉਹ ਦੂਸਰੇ ਦਾ ਕਿਆ ਨਾਮ था, ਦੋ ਚਾਰ ਹੋਰ ਵੀ ਪਲੇਅਰ ਤੇ ਅੱਛੇ ਪਲੇਅਰ ਸੀ। ਇਹ ਗੁਰਦਾਸਪੁਰ ਦੇ ਆ ਜੀ। ਪਿੰਡੀ ਇੱਕ ਪਿੰਡ ਸੀ, ਇਹਨਾਂ ਦਾ ਪਿੰਡੀ ਸੀ, ਤੇ ਹੋਰ ਪਿੰਡਾਂ ਦੇ ਨਾਮ ਇੱਕ ਕੋਨਾ ਤਾਂ, ਇੱਕ ਪਾਨ ਤਾਂ, ਪਾਨ ਘੁਲਦਾ ਹੁੰਦਾ ਤਾਂ, ਅੱਛਾ। ਪਤਾ ਨਹੀਂ ਮਰ ਗਿਆ ਹੈ ਕਿ ਕੋਨਾ ਅੱਛਾ ਪਲੇਅਰ ਤਾਂ। ਅੱਛਾ। ਮੱਦੇ ਦਾ ਰਿਕਾਰਡ ਤਾਂ, ਮੱਦਾ ਦਾ ਮੇਲੇ 'ਚ ਵੀ ਖੇਡਦਾ ਰਿਹਾ। ਅੱਛਾ, ਕਰੋੜ ਵਾਲੇ ਮੇਲੇ। ਕਰੋੜ ਵਾਲੇ ਮੇਲੇ 'ਚ। ਅੱਛਾ। ਤੇ ਬਾਲੀ ਨੂੰ ਵੀ ਇੱਕ ਦਫਾ ਕਿਹਾ ਤਾਂ ਵੀ ਖੇਡ, ਲੇਕਿਨ ਬਾਲ ਨੇ ਮਨਾ ਕਰ ਦਿੱਤਾ ਅੱਛਾ, ਕਿ ਉੱਥੇ ਨਹੀਂ ਜਾਣਾ, ਮੇਲੇ 'ਚ ਮੇਲੇ ਖੇਡਣਾ। ਸੀ। ਤੇ ਮੱਦਾ ਖੇਡਦਾ ਰਿਹਾ। ਮੱਦੇ 'ਚ ਵੀ ਹਰ ਕੋਈ ਪੁੱਛਦਾ ਸੀ ਬਲਾਂ ਕਿੱਥੋਂ ਆਈ। ਅੱਛਾ ਸੁੱਕੇ ਵਿੱਚ ਇਹਦਾ ਲੰਮੇ ਕਾਦਾ ਸਾ ਸੁਕੜਾ, ਫਿਰ ਉਹ ਚਲੇ ਗਿਆ ਸ਼ਕਰਗੜ੍ਹ ਅੱਛਾ ਤੇ ਸਿਆਲਕੋਟ, ਤੇ ਉਹਨੂੰ ਨਸ਼ਾ ਲੱਗ ਗਿਆ। ਨਸ਼ੇ ਨੇ ਬਰਬਾਦ ਕਰ ਦਿੱਤਾ। ਵੈਸੇ ਮੱਦੇ ਦਾ ਵੀ ਨਾਂ था, ਬਾਲੀ ਤਾਂ ਉਹ ਜੁੱਟ ਸੀ ਅੱਛਾ। ਉਸ ਜ਼ਮਾਨੇ ਨਾ, ਜਦ ਮੁਖਾਲਫ ਖੇਲਣ ਤਾਂ ਵੀ ਇੱਕ ਦੂਜੇ ਨੂੰ ਪੈਂਦੇ ਹੁੰਦੇ ਤੇ, ਜਦ ਆ ਕੇ ਖੇਲਣ ਤਾਂ ਫਿਰ ਪੂਰੇ ਬਲਕਿ ਜਦ ਤਹਿਸੀਲ ਦੀ ਲਈ ਜਾ ਬਾਹ ਕੋਈ ਕਿਸੇ ਚੱਕ ਦੀ ਪਾਰਟੀ ਨਾ ਖੇਡੀ। ਅੱਛਾ, ਇਨਸ਼ਾਅੱਲਾ। ਤੇ ਫਿਰ ਇਹ ਤੁਸੀਂ ਇਹ ਦੱਸੋ, ਗੁਲਜ਼ਾਰ ਸੈਕਟਰੀ ਦਾ ਗੁਲਜ਼ਾਰ ਇਹ ਤੋਂ ਬਾਅਦ ਦੇ, ਲੇਕਿਨ ਗੁਲਜ਼ਾਰ ਸਾਹਿਬ ਨੇ ਸਾਡੇ ਨਾਲ ਦਾ ਜੀ। ਅੱਛਾ, ਮਤਲਬ ਸਾਡੇ ਨਾਲ ਤੁਹਾਡੇ ਨਾਲ ਖੇਡਦਾ ਰਿਹਾ। ਗੁਲਜ਼ਾਰ ਬੜਾ ਸਾਹਿਬ ਨਾਮਵਰ ਪਲੇਅਰ ਸੀ। ਨਾਮ ਬਾਕੀ ਔਰ ਕਾਫੀ ਹੈ। ਅਗਲੇ ਦਿਨ ਬੈਠੇ ਦਾ ਇੱਕ ਜਗ੍ਹਾ ਤੇ ਦੋਵੇਂ ਇਕੱਠੇ। ਵਜ਼ਾਦਾਰ ਪਲੇਅਰ ਵੀ ਸੀ। ਸਰਵਿਸ ਬੜੀ ਮਤਲਬ ਕਾਫੀ ਦੇਰ ਖੇਲਿਆ। ਕਹਿੰਦਾ ਕਿ ਤੁਹਾਨੂੰ ਪਤਾ ਹੈ ਨਾ ਵੀ ਮੈਂ ਆਖਿਆ ਜਾਫੀ ਖਿਲਾੜੀ ਰਿਹਾ, ਤੇ ਅਸੀਂ ਕਿਸੇ ਨੂੰ ਜਾਣ ਨਹੀਂ ਦਿੰਦੇ। ਮੈਂ ਕਿਹਾ ਵੀ ਤੈਨੂੰ ਪਤਾ ਵੀ ਮੈਂ ਸਾਈ ਰਿਹਾ ਤੇ ਕਦ ਮੈਨੂੰ ਫੜ ਨਹੀਂ ਤੁਸੀਂ ਵੀ ਛੋੜੇ ਸੀ ਬੜੇ, ਮਾਸ਼ਾਅੱਲਾ। ਅੱਛਾ, ਇਹ ਇਸਲਾਮਾ ਪੱਟੀ, ਇਸਲਾਮਾ ਪੱਟੀ ਤੇ ਉਹ ਇਹ ਪੁੱਲਿਆਲ ਦੇ ਹੈ ਜੀ। ਇਸਲਾਮੇ ਹੋਣੀ ਪੁੱਲਿਆਲ ਰਾਠਾ ਹੁਸ਼ਿਆਰਪੁਰ ਦਾ ਪਿੰਡ। ਇਸਲਾਮਾ ਪੱਟੀ ਜੱਟ ਹੈ। ਤੇ ਉਹ ਦੂਸਰਾ ਉਹ ਬਲੂਦਿਆ ਦਾ ਕੀ ਨਾਮ, ਯਾਇਆ ਪਤੀਸੇ ਵਾਲਾ ਬਲੂਦਾ ਦੀ ਕਲਾਮ। ਸਲਾਮਾ। ਸਾਨੂੰ ਅੱਜ ਪਤਾ ਲੱਗਾ ਵੀ ਚਾਚਾ ਯਾਇਆ ਕਬੱਡੀ ਦਾ ਪਲੇਅਰ ਸੀ। ਸਲਾਮਾ ਸੈਕਟਰੀ का क्या था मेरा ख्याल, ਇਹ ਸੀ ਤਹਿਸੀਲ ਸਪੋਰਟਸ ਅਫੀਸਰ ਰਿਹਾ ਤੇ ਮਹਿਕਮਾ ਸਪੋਰਟਸ ਮੁਲਾਜ਼ਮ ਮੁਲਾਜ਼ਮ ਸੀ। ਤੇ ਉਹ ਜੋ ਇੱਕ ਕਬੱਡੀ ਦਾ ਬੈਸਟ ਪਲੇਅਰ था, ਬਹੁਤ ਸੋਹਣਾ ਤੇ ਪਲੇਅਰ। ਇਹ ਫਲੂਦੇ ਵਾਲਾ ਵੀ ਜਿਹੜਾ, ਇਹ ਵੀ ਇਹ ਦੋ ਇਹਨਾਂ ਦੇ ਫਰੇਮ ਬਹੁਤ ਬੜੇ ਫਰੇਮ ਸੀ, ਹਾਂ। ਬਿੱਡ ਚੰਗੀ ਸੀ। ਬਿੱਡ ਚੰਗੀ ਸੀ। ਅੱਛੇ ਸਲਾਮੇ ਦੀ ਲੱਤਾਂ ਪਤਲੀ ਜੀ ਤੇ ਪੇਟ ਚੰਗਾ ਚੌੜਾ ਸੀ। ਇਹ ਘੁਲਦਾ ਵੀ ਸੀ ਇਸਲਾਮਾ। ਇਹਨਾਂ ਦੇ ਇਸਲਾਮੇ ਦੇ ਨਾ ਜੀ ਜਿਹੜੇ ਵਾਲਿਦ ਸਾਹਿਬ ਸੀ ਨਾ, ਉਹਨਾਂ ਦਾ ਨਾਮ ਮੁਹੰਮਦ ਇਕਬਾਲ ਸੀ, ਤੇ ਅਸੀਂ ਤਾਇਆ ਮੱਲਾ ਕਹਿੰਦੇ ਹੁੰਦੇ ਸੀ। ਉਹ ਕੋਈ ਤੁਸੀਂ ਇਦਾਂ ਲਾ ਲਓ ਵੀ 80 ਸਾਲ ਦੇ ਨੇੜੇ ਤੇੜੇ ਤੱਕ ਵੀ ਬੰਦੇ ਨੂੰ ਵੰਗਾਰ ਦਿੰਦੇ ਸੀਗੇ ਵੀ ਜਵਾਨ ਆ ਜਾ ਜੇ ਘੁਲਣਾ। ਤੇ ਕਈ ਦਾ ਕੰਮ ਕਰਨਾ ਸ਼ੌਕ ਨਾਲ, ਕਈ ਦਾ ਕੰਮ ਇਸ ਉਮਰ ਤੱਕ ਕਰਨਾ। ਅਚਾਨਕ ਫੌਤ ਹੋ ਗਈ। ਬੜੀ ਮੁਹੱਬਤ ਕਰਦੇ ਹੁੰਦੇ ਜੀ। ਇੱਕ ਸਾਡਾ ਬਜ਼ੁਰਗ था, ਹਾਂ, ਇੱਕ ਸਿੱਖਾਂ ਦਾ था। ਅੱਛਾ। 80 ਸਾਲ 85 ਉਹਨਾਂ ਦੀ ਉਮਰ ਸੀ। ਮਾਲੀ ਉਹਨਾਂ ਦੋਨਾਂ ਬੁੱਢਿਆਂ ਦੀ ਹੁੰਦੀ ਸੀ। ਅੱਛਾ, ਯਾਨੀ ਕਿ ਇੱਕ ਕੋਈ ਜੋ ਕੋਈ ਵੀ ਜਾਂ ਰਿਵਾਜ ਦੇ ਮੁਤਾਬਕ ਕੱਪੜਾ ਬੰਨਣਾ, ਖੇਸ ਬੰਨਣਾ, ਵਿੱਚ ਪੈਸੇ ਬੰਨਣੇ, ਉਹ ਮਤਲਬ ਟੰਗ ਦੇ ਟੰਗਣਾ ਉਹਨਾਂ ਨੇ ਜਦੋਂ ਛਿੰਝ ਪੈਣੀ ਨਾ, ਉਹਨੀ ਟੰਗ ਦੇਣਾ। ਹੋਰ ਜੋੜ ਜੁੜਦੇ ਰਹਿਣੇ, ਘੁਲਦੇ ਰਹਿਣੇ, ਅਖੀਰ ਤੇ ਜੋੜ ਬੁੱਢਿਆਂ ਦਾ ਨਿਕਲਣਾ। ਉਹ ਕਦੀ ਮਾਲੀ ਸਾਡਾ ਬੁੜਾ ਨੇੜਾ ਹੁੰਦਾ ਸੀ, ਕਦੀ ਮਤਲਬ ਉਹ ਸਿੱਕਾ ਦਾਦਾ। ਕੀ ਨਾਂ ਸੀ ਉਹਨਾਂ ਦਾ? ਪਰਦਾਦਾ ਸੀ ਉਹਨਾਂ ਦੇ ਨਾਂ ਦਾ ਜੀ ਇਹ ਅਲੀ ਮੁਹੰਮਦ ਅਲੀ ਮੁਹੰਮਦ ਦੀ ਆਹੋ। ਤੇ ਉਹ ਮਤਲਬ ਹੈ ਨਾ ਅੱਲੂ ਸਾਡੇ ਤੇ। ਅੱਛਾ, ਨਿਕਨੇਮ ਉਹਨਾਂ ਦਾ। ਉਹ ਤਾਂ ਤਹਿਰੀਰ ਨਾ ਪਤਾ ਨਹੀਂ ਕਿਹਾ ਅੱਲੂ ਉਹ ਮਤਲਬ ਹੈ। ਮੈਂ ਇਸ ਗੱਲ ਤੋਂ ਹੈਰਾਨ ਹੈ, ਸੁਣਿਆ ਵਾ ਬਜ਼ੁਰਗਾਂ ਤੇ ਕਿ 85 ਸਾਲ ਦੀ ਉਮਰ ਦੋਨੋਂ ਹੀ ਬੰਦੇ ਬਕਾਇਦਾ, ਇਹ ਨਹੀਂ ਕਿ ਐਵੇਂ ਉਹ ਪੂਰਾ ਕਰਨਾ, ਮਤਲਬ ਹੈ ਲੰਗੋਟੇ ਲਾ ਕੇ ਉਹਨੀ ਪੇਟ ਚ ਨਿਕਲਣਾ, ਡੰਡ ਬੈਠਕਾਂ ਮਾਰਨੀਆਂ ਔਰ ਬਕਾਇਦਾ ਕੁਸ਼ਤੀ ਕਰਨੀ।
ਬਕਾਇਦਾ ਪੂਰਾ ਆਪਣੇ ਜ਼ੋਰ ਨਾਲ ਕਦੀ ਮਾਲੀ ਹੁਣ ਲੈ ਜਾਣੀ ਕਦੇ ਹੁਣ ਲੈ ਜਾਣੀ ਦੋਨੋਂ ਬਿਲ ਮੁਕਾਬਲੇ ਦੇ ਯਾਨੀ ਕਿ ਛਿੰਝ ਤੁਹਾਡੇ ਪਿੰਡ ਪੈਂਦੀ ਸੀ ਜਾਂ ਕਿਤੇ ਨੇੜੇ? ਨਾ ਜੀ ਸਾਡੇ ਪਿੰਡ ਪੈਂਦੀ ਜੇਲ੍ਹਾਂ 'ਚ ਪੈਂਦੀ ਸੀ। ਜੇਲ੍ਹਾਂ ਦੀ ਛਿੰਝ ਬੜੀ ਮਸ਼ਹੂਰ ਸੀ ਕਰੀਬਨ ਮਤਲਬ 10 ਪਿੰਡਾਂ ਦੇ ਉੱਤੇ ਆਉਂਦੇ ਹੁੰਦੇ ਤੇ ਸਾਡੇ ਬੰਦਿਆਂ ਤੋਂ ਇੱਕ ਤੋਂ ਅੱਲਾ ਦਿੱਤਾ ਸੀ ਉਹਦਾ ਨਾਂ ਉਹਦਾ ਖਾਨਦਾਨ ਤਿੰਨ 'ਚ ਬੈਠਾ ਉਹ ਤੋਂ ਬੰਦਾ ਵੀ ਮਰ ਗਿਆ ਤਾਂ ਛਿੰਝ ਲੜਾਈ ਹੋਈ ਸੀ ਸਿੱਖਾਂ ਮਤਲਬ ਰਲਮੇ ਹੀ ਹੁੰਦੇ ਤੇ ਉਹ ਮਤਲਬ ਹੈ ਬੰਦਾ ਵੀ ਇੱਕ ਮਰ ਗਿਆ ਤਾਂ ਲੜਾਈ 'ਚ ਹੀ ਤੇ ਉੱਥੇ ਮਤਲਬ ਛਿੰਝਾਂ ਇੱਧਰ 'ਚ ਵੀ ਅੱਜ ਇਸ ਪਿੰਡ ਜੌਰ ਪਿੰਡ ਨਾਮਜ਼ਦ ਪਿੰਡ ਹੁੰਦੇ ਤੇ ਸਾਡਾ ਪਿੰਡ ਛਿੰਝ ਦੇ ਵਾਰ ਨਾਮਜ਼ਦ ਦਾ। ਅੱਛਾ ਹੁਣ ਸਈਦ ਦੀ ਆਖਰ ਤੇ ਗੱਲ ਕਰਦੇ ਹਾਂ ਵੀ ਸਈਦ ਮੈਂ 1983 ਚ ਆ ਕੇ ਦਾਖਲ ਹੋਇਆ ਫਤਿਹਪੁਰ ਗਵਰਨਮੈਂਟ ਹਾਈ ਸਕੂਲ। ਉੱਥੋਂ ਮੈਂ ਕਬੱਡੀ ਦੇਖਦਾ ਆਇਆ ਸੀ। ਸਈਦ ਆਖਰੀ ਮਤਲਬ ਪਲੇਅਰਾਂ ਦੇ ਵਿੱਚ ਨਵੇਂ ਜਵਾਨਾਂ ਦੇ ਵਿੱਚ ਸੀ ਤੇ ਬੜਾ ਹੀ ਸ਼ਾਨਦਾਰ ਪਲੇਅਰ ਸੀ ਆਲਾ ਸਿੰਘ ਵਾਲਾ। ਫਿਰ ਮੈਨੂੰ ਪਤਾ ਲੱਗਾ ਮੈਂ ਸਕੂਲ ਸੀਗਾ ਤੇ ਮੈਂ ਵੀ ਇੱਥੇ ਕਬੱਡੀ ਹੋਣੀ ਮੈਂ ਗਿਆ ਜਿਵੇਂ ਬੱਚੇ ਹੁੰਦੇ ਆ ਵੀ ਆਪਣੀ ਜਗ੍ਹਾ ਬਣਾਣੀ ਦੇਖਾਂ। ਮੈਂ ਸਈਦ ਨੂੰ ਦੂਰੋਂ ਦੇਖਿਆ ਨੇੜੇ ਨਹੀਂ ਜਾ ਸਕਿਆ ਤੇ ਸਈਦ ਫਿਰ ਖੇਲਣ ਆਇਆ ਇੱਥੇ। ਤੁਸੀਂ ਦੇਖਿਆ ਖੇਲਦੇ? ਮੈਂ ਦੇਖਿਆ ਜੀ ਮੈਂ ਉਹਦੀ ਸਾਰੀ ਹਿਸਟਰੀ ਸੁਣਾ ਦਿੰਦਾ। 65 ਵਾਲੀ ਡੰਡੀ ਹੈ ਜੜਾਂ ਵਾਲੇ ਰੋਡ ਤੇ ਉੱਥੋਂ 65 ਚੱਕੇਗਾ ਉੱਥੇ ਸਾਡਾ ਬੰਦਾ ਰਹਿੰਦਾ ਸੀ ਨਿਆਮਤ। ਉਹ ਵੀ ਇਹਨਾਂ ਕੰਮਾਂ ਦਾ ਬੜਾ ਸ਼ੌਕੀਨ ਥਾ ਤੇ ਉਹਦਾ ਖਾਨਦਾਨ ਉਸੇ ਬੈਠਾ 65 ਚੱਕ ਚ ਹੀ। ਉਹ ਮਤਲਬ ਇੱਥੇ ਸਾਡੇ ਕੋਲ ਆਣਾ ਤੇ ਉਹਨੇ ਕਹਿਣਾ ਸਾਡਾ ਮੁੰਡਾ ਇੱਕ ਸਈਦ ਉੱਠਿਆ ਉਹ ਕਮਾਲਾਂ ਕਰਦਾ। ਮੈਂ ਕਿਹਾ ਕਦੀ ਖੁਦਾ ਦਿਖਾਇਆ ਤੇ ਦੇਖਾਂਗੇ ਉਹਦੀ ਕਬੱਡੀ। ਉਹਨੇ ਕਹਿੰਦਾ ਤੂੰ ਮੇਰੇ ਕੋਲ ਆ ਉੱਥੇ ਤੈਨੂੰ ਕਬੱਡੀ ਦਿਖਾਣਾ। ਮੇਰੇ ਤੋਂ ਤਾਂ ਨਾ ਜਾ ਹੋਇਆ ਜਦ 93 ਵਾਲੇ ਨਾਲ ਪਿੰਡ ਪਿਆ ਨਾ ਤੇ ਅਸੀਂ ਫਿਰ ਫਰਮਾਇਸ਼ ਕੀਤੀ। ਉਹ ਜਦੋਂ ਇੱਥੇ ਰਹਿ ਇਹ 93 TDS ML ਇੱਥੇ ਬੈਠੇ ਜੇਲਮੀ ਸਖੇਰੇ ਇਹ ਹੁਸਾਰ ਵਾਲੇ ਰੋਹਤਕ ਹਿਸਾਰ ਦੇ। ਹਾਂਜੀ ਰੋਹਤਕ ਹਿਸਾਰ। ਅੱਛਾ ਉਹਨੀ ਜਨਾਬ ਸਾਡੇ ਨਾਲ ਪਿੰਡ ਪਾ ਲਿਆ। ਸਾਡੇ ਚੱਕ ਇੱਕ ਕਬੱਡੀ ਹੋਈ ਤੇ ਉਹ ਕਬੱਡੀ ਸੱਤ ਮੁੰਡੇ ਤੋਂ ਲੈ ਆਏ ਜਿੱਤ ਗਏ। ਏਦਾਂ ਵੀ ਉਹਨੇ ਇਲਾਕਾ ਇਕੱਠਾ ਕੀਤਾ ਦੂਰ ਤੱਕ ਪਲੇਅਰ ਬਗਾਰ ਇਹ ਨਹੀਂ ਸੱਦਿਆ ਨਹੀਂ ਕੋਈ ਵੀ। ਉਹ ਕਬੱਡੀ ਲਿਆ ਮੁੜ ਕੇ ਫੇਰ ਮੈਚ ਪੈ ਗਿਆ। ਫਿਰ ਜੀ ਹੁਣ 93 ਕਬੱਡੀ ਪੈ ਗਈ। ਤੁਸੀਂ ਜਿੱਥੋਂ ਮਰਜ਼ੀ ਲਿਆਓ ਪਲੇਅਰ ਅਸੀਂ ਜਿੱਥੋਂ ਮਰਜ਼ੀ ਫਿਰ ਅਸੀਂ ਨਿਯਮ ਨੂੰ ਫਰਮਾਇਸ਼ ਕੀਤੀ। ਅਸੀਂ ਕਿਹਾ ਹੁਣ ਪੂਰੀ ਟੀਮ ਲਿਆ ਬਾਫੇ ਚਾਹੇ ਵਸੀਰ ਨੇ ਕਿਹਾ ਤੁਸੀਂ ਬਹਿ ਜਾਓ ਆਰਾਮ ਕਰੋ ਇਹਨਾਂ ਚੋਂ ਗੱਪੇ ਉਹਨ ਮਾਰ ਇੱਕ ਉਹਨੇ ਸਾਹੀ ਦਾ ਇੱਕ ਜਾਫੀ ਦਾ। ਉਹ ਜਾਫੀ ਦਾ ਨਹੀਂ ਮੈਨੂੰ ਪਤਾ ਕੌਣ ਤਾਂ ਪਰ ਉਹ ਜਨਾਬ ਨਾ ਲਾਲ ਕੱਛੇ ਤੇ ਉਹ ਨਹੀਂ ਪਾਏ ਤੇ ਬੜ ਬੜਿਆ ਫਰੇਮਾਂ ਦੇ ਸਹੀ ਨੇ ਵਾਕਈ ਸਹੀ ਦਾ ਤੇ ਉਹਨੂੰ ਬੜਾ ਨਾਮ ਦਿੱਤਾ। ਹੱਥ ਨਹੀਂ ਸੀ ਪੈਂਦਾ। ਫਿਰ ਅਸੀਂ ਰਾਤ ਨੂੰ ਉਹਨੂੰ ਘਰ ਲੈ ਗਏ ਆ ਉੱਥੇ ਮਤਲਬ ਉਹਨੂੰ ਖਾਣਾ ਛਾਣਾ ਪੂਰੀ ਟੀਮ ਨੂੰ ਹੀ ਤੇ ਸਵੇਰ ਨੂੰ ਫਿਰ ਅਲਵਿਦਾ ਕੀਤੇ ਤੇ ਉਦੋਂ ਸਈਦ ਦੀ ਕਬੱਡੀ ਦੇਖੀ। ਸਈਦ ਵਾਕਈ ਸਈਦ ਹੁਣ ਤਾਂ ਕਤਲ ਦੇ ਕੇਸ 'ਚ ਫਸ ਗਿਆ ਸੀ ਸਈਦ ਨਾ। ਕਤਲ ਦੇ ਕੇਸ ਵਿੱਚ ਜੇਲ੍ਹ 'ਚ ਰਿਹਾ ਬੜਾ ਚਿਰ ਤੇ ਬਹਰਹਾਲ ਦੋਸਤੋ ਅੱਜ ਅਸੀਂ ਕਬੱਡੀ ਦੀਆਂ ਗੱਲਾਂ ਕੀਤੀਆਂ ਬੜੇ ਅੰਦਰੋਂ ਕੀਤੀਆਂ ਭਿੱਜ ਕੇ ਤੇ ਇਹ ਅਸੀਂ ਕਬੱਡੀ ਦੀਆਂ ਗੱਲਾਂ ਹੁਣ ਇਸ ਲਈ ਕਰਦੇ ਰਵਾਂਗੇ ਵੀ ਇਹ ਸਾਡੀ ਤਾਰੀਖ ਤੋਂ ਔਰ ਸਾਡੇ ਜਿਹੜਾ ਕਲਚਰ ਹੈ ਪੰਜਾਬ ਦਾ ਉਹਦੇ ਨਾਲ ਰਿਲੇਟਡ ਚੀਜ਼ਾਂ ਤੇ ਕੋਸ਼ਿਸ਼ ਕਰਾਂਗੇ ਵੀ ਇਹਦਾ ਘੇਰਾ ਮੋਕਲਾ ਕਰੀਏ ਸਾਰੇ ਜ਼ਿਲ੍ਹਿਆਂ ਦੇ ਬਾਰੇ 'ਚ ਪਤਾ ਕਰਨ ਦੀ ਕੋਸ਼ਿਸ਼ ਕਰੀਏ ਜਿੱਥੋਂ ਜਿੱਥੋਂ ਦੇ ਬਜ਼ੁਰਗ ਹੋਏ ਕਬੱਡੀ ਦੀ ਗੱਲ ਜ਼ਰੂਰ ਕਰਿਆ ਕਰਾਂਗੇ। ਤੇ ਇੱਕ ਕਬੱਡੀ ਦੇ ਕਮੈਂਟਰੇਟਰ ਹੈ ਚੱਠਾ ਸਾਹਿਬ ਜਦੋਂ ਮੇਰੇ ਖਿਆਲ ਇੰਗਲੈਂਡ ਰਹਿੰਦੇ ਆ ਜਾਂ ਬਾਹਰ ਕਿਤੇ ਰਹਿੰਦੇ ਆ ਜਦੋਂ ਵਰਲਡ ਕੱਪ ਹੁੰਦਾ ਤੇ ਉਹ ਕਮੈਂਟਰੀ ਕਰਦੇ ਹੁੰਦੇ ਆ ਤੇ ਸੱਚੀ ਗੱਲ ਹੈ ਕਿ ਮੈਂ ਬਹੁਤ ਫੈਨ ਆ ਉਹਨਾਂ ਦਾ। ਉਹ ਐਡੀ ਸੋਹਣੀ ਗੱਲ ਕਰਦੇ ਆ ਤੇ ਐਡਾ ਉਹਨਾਂ ਕੋਲ ਨੌਲੇਜ ਹੈ। ਇਹਨਾਂ ਕਬੱਡੀ ਦੇ ਪਲੇਅਰਾਂ ਨੂੰ ਵਰਲਡ ਵਾਈਡ ਉਹਨਾਂ ਨੇ ਫੈਸਿਲੀਟੇਟ ਕੀਤਾ। ਮੈਂ ਗੱਲਾਂ ਉਹਨਾਂ ਦੀਆਂ ਸੁਣਦਾ ਰਹਿੰਦਾ। ਅੱਲਾ ਕਰੇ ਦੁਬਾਰਾ ਵਰਲਡ ਕੱਪ ਹੋਵੇ ਉਹਨਾਂ ਦੀਆਂ ਗੱਲਾਂ ਫਿਰ ਸੁਣੀਏ। ਇਹ ਸਾਰੀ ਗੁਫ਼ਤਗੂ ਚੱਠਾ ਸਾਹਿਬ ਨੂੰ ਡੈਡੀਕੇਟਡ। ਇਹਦੇ ਨਾਲ ਹੀ ਰੱਬ ਰੱਖ।